सर ਅਸੀਂ ਬਾਹਰ ਜਾ ਕੇ ਕੀ ਕਰਨਾ ਅਸੀਂ ਉਹਨਾਂ ਅੰਗਰੇਜ਼ਾਂ ਦੀ ਥੋੜੀ ਗੁਲਾਮੀ ਫੇਰ ਕਰਨੀ ਜਾ ਕੇ ਜਿੰਨਾ ਭਰਾਵਾਂ ਤੋਂ ਅਸੀਂ ਵਿਛੜੇ ਅਸੀਂ ਉਹਨਾਂ ਚਾਹਣਾ ਨਾ ਕਿ ਅਸੀਂ ਉਹਨਾਂ ਕੋਲ ਜਾਈਏ ਜਿਨ੍ਹਾਂ ਦੀ ਭਾਸ਼ਾ ਸਾਨੂੰ ਸਿੱਖਣੀ ਪਵੇ। ਸਰ ਤੁਸੀਂ ਚਾਹ ਪੱਤੀ ਲਾ ਲਓ ਤੁਹਾਨੂੰ 2000 ਕਿਲੋ ਮਿਲਦੀ 250 ਕਿਲੋ ਹੈ। ਜੇ ਤੁਹਾਡੀ ਪਾਕਿਸਤਾਨ ਕਰੰਸੀ ਲਾ ਲਓ 500 ਨੂੰ ਪਊਗੀ। ਜੇ ਟ੍ਰੇਨਿੰਗ ਹੋਊਗੀ ਤੇ ਇੱਥੇ ਵੀ ਫਾਇਦਾ ਹੋਊਗਾ ਨਾ ਜੀ। अस्सलाम वालेकुम सत श्री अकाल प्रणाम दोस्तों। एक पिंड पंजाब दा चैनल टीम हमेशा की तरह गुरपुरब ते भी आंदे असीं विसाखी मेले ते भी अज आए हैं। तो साडे नाल इत्थे चढ़दे पंजाब तो आए हुए साडे सिख वीर साडे नाल मौजूद आ। उन्हां नाल गलबात दा सिलसिला जारी है। उन्हां को पुछदे हैं कि किहड़े इलाकिਆਂ चों आए आ ते किहो जिहा लगा के। सत श्री अकाल जी। सत श्री अकाल जी। सर वेलकम करदे हैं जी पाकिस्तान दी धरती ते। थैंक यू सर। अच्छा नाम दसो अपना की है? सर मेरा नाम मंगत सिंह है। अच्छा मंगत सिंह। हाँ जी मेरा डिस्ट्रिक्ट फाजिलका है फिरोजपुर फाजिलका रोड ते जलालाबाद पिंड है लोकल बॉर्डर ते ही है ਤੇ ਉੱਥੋਂ ਅਸੀਂ ਆਏ। बड़ी गल आ यूथ भी आण लग पई आ बड़ी खुशी वाली गल आ क्योंकि यूथ ਜਿਹੜੀ ਉਹਨੂੰ ਅਕਸਰ ਤੁਸੀਂ ਬਾਹਰ ਦੇ ਮੁਲਕਾਂ 'ਚ ਨਹੀਂ ਜਾ ਸਕਦੇ। ਸਰ ਉਹਦੀ ਨਫੀ ਕੀਤੀ ਆ। ਸਰ ਅਸੀਂ ਬਾਹਰ ਜਾ ਕੇ ਕੀ ਕਰਨਾ ਅਸੀਂ ਉਹਨਾਂ ਅੰਗਰੇਜ਼ਾਂ ਦੀ ਥੋੜੀ ਗੁਲਾਮੀ ਫੇਰ ਕਰਨੀ ਜਾ ਕੇ ਜਿੰਨਾ ਭਰਾਵਾਂ ਤੋਂ ਅਸੀਂ ਵਿਛੜੇ ਅਸੀਂ ਉਹਨਾਂ ਚਾਹਣਾ ਨਾ ਕਿ ਅਸੀਂ ਉਹਨਾਂ ਕੋਲ ਜਾਈਏ ਜਿਨ੍ਹਾਂ ਦੀ ਭਾਸ਼ਾ ਸਾਨੂੰ ਸਿੱਖਣੀ ਪਵੇ। ਇਹ ਤਾਂ ਸਾਡੀ ਖੁਦ ਦੀ ਮਾਂ ਬੋਲੀ ਹੈ ਅਸੀਂ ਬੋਲਦੇ ਹਾਂ ਤੁਸੀਂ ਸੁਣਦੇ ਹੋ ਇੱਕ ਦੂਜੇ ਦੀ ਸਮਝਦੇ ਅਸੀਂ ਗੱਲ ਨੂੰ। ਹਾਂ ਬਿਲਕੁਲ ਜੀ ਬਿਲਕੁਲ ਬੜਾ ਵਧੀਆ ਲੱਗਦਾ ਇੱਥੇ ਆ ਕੇ। ਕੀ ਕੰਮ ਕਰਦੇ ਹੋ? ਸਰ ਸਾਡੇ ਕੋਲ ਕਰਿਆਨਾ ਸ਼ੋਪ ਹੈ। ਕਰਿਆਨਾ ਸ਼ੋਪ। ਹਾਂਜੀ ਹਾਂਜੀ। ਪਾਕਿਸਤਾਨ ਪਹਿਲੀ ਵਾਰੀ ਆਏ ਹੋ। ਪਾਕਿਸਤਾਨ ਦੇ ਵਿੱਚ ਆਉਣ ਤੋਂ ਪਹਿਲੇ ਤੋਂ ਕੀ ਸੋਚ ਸੀਗੀ ਵੀ ਆਪਾਂ ਫਲਾਂ ਸ਼ਾਂ ਦੇਖਣੀ ਹੈ ਜਾਂ ਫਲਾਂ ਤੁਹਾਨੂੰ ਕੋਈ ਸਾਡਾ ਅਦਾਕਾਰ ਜਾਂ ਕੋਈ ਬੰਦੇ ਨੂੰ ਪਸੰਦ ਹੁੰਦਾ ਨਾ? ਸਰ ਸਾਡੀ ਤਾਂ ਪਹਿਲੀ ਪਸੰਦ ਸੀ ਨਨਕਾਣਾ ਸਾਹਿਬ ਦਾ। ਨਨਕਾਣਾ ਸਾਹਿਬ। ਉਹ ਤਾਂ ਤੁਹਾਡਾ ਨਨਕਾਣਾ ਸਾਹਿਬ ਹਾਂਜੀ ਅਸੀਂ ਨਨਕਾਣਾ ਸਾਹਿਬ ਆਉਣ ਨੂੰ ਤਰਸਦੇ ਸੀ ਪਹਿਲਾਂ ਤੇ ਸਾਡੀ ਉਸ ਗੁਰੂ ਨਾਨਕ ਦੇਵ ਜੀ ਨੇ ਸਾਡੀ ਇਹ ਫਰਿਆਦ ਸੁਣੀ ਹੈ ਸਾਡਾ ਵੀਜ਼ਾ ਹੈ। ਸਾਡੇ ਨਾਲ ਕਾਫੀ ਲੋਕਾਂ ਨੇ ਹੋਰ ਅਪਲਾਈ ਕੀਤਾ ਸੀ ਜਿਨ੍ਹਾਂ ਦਾ ਨਹੀਂ ਆਇਆ ਵੀਜ਼ਾ ਤੇ ਸਾਡੇ ਅਸੀਂ ਧੰਨ ਭਾਗ ਸਮਝਦੇ ਆ ਵੀ ਬਾਬੇ ਨਾਨਕ ਨੇ ਸਾਡੇ ਤੇ ਮਿਹਰ ਕੀਤੀ ਹੈ ਤੇ ਪੰਜਾਬ ਤੇ ਪਾਕਿਸਤਾਨ ਸਰਕਾਰ ਦਾ ਤੇ ਇੰਡੀਆ ਸਰਕਾਰ ਸਾਡੇ ਸੁਣੀ ਹੈ। ਹੁਣ ਕੀ ਕਹੋਗੇ ਜਾ ਕੇ? ਸਰ ਅਸੀਂ ਦੱਸਾਂਗੇ ਵੀ ਡਰਨ ਦੀ ਲੋੜ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਖੁੱਲਾ ਮਾਹੌਲ ਹੈ। ਪੁਰਾਣਾ ਪੰਜਾਬ ਜੋ ਸਾਨੂੰ ਵੇਖਣ ਮਿਲਦਾ ਸੀ ਉਹੀ ਹੈ ਸਾਡਾ ਕੋਈ ਚੱਕਰ ਨਹੀਂ। ਚੜ੍ਹਦੇ ਪੰਜਾਬ 'ਚ ਪਾਕਿਸਤਾਨ ਦੇ ਜਿਹੜੇ ਆ ਪੰਜਾਬ ਦੇ ਕਿਹੜੇ ਗੁਲੂਕਾਰਾਂ ਨੂੰ ਜਾਂ ਕਿਹੜੇ ਅਦਾਕਾਰਾਂ ਨੂੰ ਲੋਕ ਪਸੰਦ ਕਰਦੇ? ਸਰ ਗੁਰਦੁਆਰੇ ਤਾਂ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਨੇ ਜਾਂ ਫਿਲਮਾਂ ਸਰ ਫਿਲਮਾਂ ਦਾ ਤਾਂ ਅਸੀਂ ਲਗਭਗ ਜਿੰਨੀਆਂ ਕੁ ਸਾਨੂੰ ਯਾਦ ਨੇ ਜਿੱਦਾਂ ਅਸੀਂ ਪੁਰਾਣੀਆਂ ਫਿਲਮਾਂ ਵੇਖਦੇ ਸੀ ਛੋਲੇ ਫਿਲਮ ਮੌਲਾ ਜੱਟ ਸਿੰਘ ਜਾਂ ਹੁਣ ਮੌਲਾ ਜੱਟ ਆਈ ਹੈ ਇਹਨਾਂ ਨੂੰ ਵੇਖਦੇ ਅਸੀਂ ਵਧੀਆ ਫਿਲਮਾਂ ਸੀ ਪੁਰਾਣੀਆਂ ਸਾਡੇ। ਹਾਂ ਠਾਕਰ ਨੂੰ ਅੱਜ ਕੱਲ੍ਹ ਬਣਾ ਰਹੇ ਆ। ਹਾਂਜੀ ਹਾਂਜੀ ਚੜ੍ਹਦੇ ਪੰਜਾਬ ਵਾਲੇ ਨਾਲ ਹਾਂਜੀ ਸਾਡੇ ਬਣਾ ਰਿਹਾ ਜਿਵੇਂ ਅਮਰਿੰਦਰ ਗਿੱਲ ਨਾਲ ਉਹਨਾਂ ਦੇ ਚੱਲ ਮੇਰੇ ਪੁੱਤ ਫਿਲਮਾਂ ਆਈਆਂ ਨੇ ਕਾਫੀ ਫਿਲਮਾਂ ਆਈਆਂ। ਜਿਹੜੀ ਇਹ ਤੁਹਾਨੂੰ ਤੁਸੀਂ ਸਮਝਦੇ ਆ ਵੀ ਇਹ ਰਲ ਮਿਲ ਕੇ ਜਿਹੜਾ ਸਾਡੇ ਜਿਹੜੇ ਇਹ ਜਿਹੜੀ ਇੱਕ ਇੰਡਸਟਰੀ ਆ ਇਹਨੂੰ ਵੀ ਰਲ ਮਿਲ ਕੇ ਕੰਮ ਕਰਨਾ ਚਾਹੀਦਾ? ਸਰ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਅਸੀਂ ਕੋਈ ਓਪਰੇ ਥੋੜ੍ਹੀਆਂ ਭਰਾ ਹੈ ਅਸੀਂ ਤੇ ਜੇ ਭਰਾ ਨਾਲ ਰਲ ਗਏ ਕੀ ਹੋਇਆ ਜੀ ਦੋ ਭਰਾ ਟੁੱਟ ਗਏ ਨੇ ਅੰਗਰੇਜ਼ਾਂ ਸਾਨੂੰ ਤੋੜਤਾ ਹੈ ਕੀ ਹੋ ਗਿਆ ਫਿਰ ਕੀ ਹੋ ਗਿਆ ਜੀ ਕੋਈ ਨਹੀਂ। ਅੱਛਾ ਤੁਸੀਂ ਯੂਥ ਹਾਂ ਤੁਸੀਂ ਤੁਹਾਡੀ ਸੋਚ ਬੜੀ ਫਰੈਸ਼ ਆ ਤੁਸੀਂ ਮੋਟੀਵੇਟ ਵੀ ਲੋਕਾਂ ਨੂੰ ਕਰ ਸਕਦੇ ਆ। ਇਹ ਪਾਕਿਸਤਾਨ ਕਿਉਂਕਿ ਇੰਡੀਆ ਪਾਕਿਸਤਾਨ ਦੀ ਜ਼ਰਾਤ ਵੀ ਤਕਰੀਬਨ ਇੱਕੋ ਜਿਹੀ ਆ ਠੀਕ ਆ ਇਹ ਟ੍ਰੇਡਿੰਗ ਹੋਣੀ ਚਾਹੀਦੀ ਆ? ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਇੱਥੇ ਸਰ ਤੁਸੀਂ ਚਾਹ ਪੱਤੀ ਲਾ ਲਓ ਤੁਹਾਨੂੰ 2000 ਕਿਲੋ ਮਿਲਦੀ 250 ਕਿਲੋ ਹੈ। ਜੇ ਤੁਹਾਡੀ ਪਾਕਿਸਤਾਨ ਕਰੰਸੀ ਲਾ ਲਓ 500 ਨੂੰ ਪਊਗੀ। ਜੇ ਟ੍ਰੇਨਿੰਗ ਹੋਊਗੀ ਤੇ ਇੱਥੇ ਵੀ ਫਾਇਦਾ ਹੋਊਗਾ ਨਾ ਜੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਸਾਨੂੰ ਜਿਹੜਾ ਉੱਪਰ ਕੈਰੇਜ ਪੈਣਾ ਨਾ ਹਾਂਜੀ ਹਾਂਜੀ ਸਾਹਮਣੇ ਸਰ 20 ਕਿਲੋਮੀਟਰ ਹੈ ਜੀ ਸਾਹਮਣੇ ਉੱਪਰੋਂ ਬਾਇਆ ਦੁਬਈ ਹੋ ਕੇ ਸਰ ਟਰਾਂਸਪੋਰਟ ਨੂੰ ਕਿੰਨਾ ਫਾਇਦਾ ਹੋਣਾ ਜੀ ਟਰਾਂਸਪੋਰਟ ਦਾ ਕਿੰਨਾ ਫਾਇਦਾ ਹੋਣਾ ਜਿੰਨਾ ਟਰਾਂਸਪੋਰਟ ਕੋਈ ਹੈਗਾ ਜਿਹੜੇ ਵਿਚਾਰੇ ਕੋਈ ਡਰਾਈਵਰ ਹੈ ਕੋਈ ਮਾਲਕ ਨੇ ਉਹਨਾਂ ਦਾ ਕਿੰਨਾ ਫਾਇਦਾ ਹੋਣਾ ਹੈ ਰੋਜ਼ਗਾਰ ਖੁੱਲ ਜਾਣੇ ਹਾਂਜੀ ਗਰੀਬੀ ਚੱਕੀ ਜਾਣੀ ਜੀ ਸਰ। ਹਾਂਜੀ ਹਾਂਜੀ। ਹੁਣ ਕੀ ਸੁਨੇਹਾ ਦੋਗੇ ਜਾ ਕੇ? ਸਰ ਬਹੁਤ ਵਧੀਆ ਸਾਨੂੰ ਇੱਥੋਂ ਦਾ ਜੋ ਪੁਲਿਸ ਪ੍ਰਸ਼ਾਸਨ ਸੀ ਜਾਂ ਕੋਈ ਸਿਕਿਉਰਿਟੀ ਸਾਰਾ ਵਧੀਆ ਰਿਹਾ ਸਾਡੇ ਨਾਲ ਬਲਾਨ ਚਲਾਉਣ ਵਧੀਆ ਕੋਈ ਰੋਕ ਨਹੀਂ ਜਿੱਥੇ ਮਰਜ਼ੀ ਜਾਓ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਪਰੇਸ਼ਾਨੀ ਨਹੀਂ 1% ਵੀ ਨਹੀਂ ਆਈ ਸਰ ਵਧੀਆ ਲੱਗਿਆ ਸਾਨੂੰ। ਵਿਸਾਖੀ ਮੇਲੇ ਤੇ ਆਏ ਹੋਏ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਸਾਡੇ ਨਾਲ ਆ ਕਰਮਜੀਤ ਸਿੰਘ ਇਹ ਆਏ ਆ ਜਨਾਬ ਸਨੌਰ ਤੋਂ। ਇਹ ਆਪਣਾ ਸਾਡੇ ਲਈ ਪੰਜਾਬੀ ਕਾਇਦੇ ਵੀ ਲੈ ਕੇ ਕਿਉਂਕਿ ਅਸੀਂ ਪੰਜਾਬੀ ਸਿੱਖਣ ਦਾ ਵੀ ਥੋੜ੍ਹਾ ਜਿਹਾ ਇੱਕ ਸਿਲਸਿਲਾ ਸ਼ੁਰੂ ਕੀਤਾ ਆ ਕਿ ਜਿਹੜੇ ਲੋਕ ਪੰਜਾਬੀ ਬੋਲ ਤਾਂ ਲੈਂਦੇ ਆ ਉਹਨਾਂ ਨੂੰ ਇਹਨਾਂ ਰਸਮੁਲ ਖਾਤ ਦਾ ਨਹੀਂ ਪਤਾ ਹੈਗਾ ਉਹ ਕੋਸ਼ਿਸ਼ ਕਰੀਦੀ ਵੀ ਸਿਖਾਈਏ ਇਹਨਾਂ ਨੂੰ। ਜੀ ਵੈਲਕਮ ਕਰਦੇ ਹਾਂ ਜੀ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ। ਕਿਹੋ ਜਿਹਾ ਲੱਗਾ ਜੀ? ਬਹੁਤ ਵਧੀਆ ਲੱਗਾ ਸਾਨੂੰ ਜੀ।
ਅੱਛਾ, ਆਪਣਾ ਪਿੰਡ ਕਿਹੜਾ ਉੱਥੇ? ਆਪਣਾ ਪਿੰਡ ਸਨੌਰ ਹੈ ਜੀ, ਸਨੌਰ ਪਿੰਡ ਦੇ। ਜ਼ਿਲ੍ਹਾ ਪਟਿਆਲਾ ਸਨੌਰ ਜੀ। ਇਹ ਪਿੰਡ ਆ ਕਿ ਸ਼ਹਿਰ ਆ ਸਨੌਰ? ਸ਼ਹਿਰ ਕਸਬਾ ਜੀ, ਪਿੰਡ ਨਾਲੋਂ ਵੱਡਾ ਥੋੜਾ ਜਿਹਾ। ਹਾਂਜੀ ਹਾਂਜੀ। ਤੇ ਤੁਸੀਂ ਕਿੰਨੇ ਬੰਦੇ ਲੈ ਕੇ ਆਏ? ਸਾਡੇ ਕੋਲ ਪਟਿਆਲੇ ਜ਼ਿਲ੍ਹੇ ਦਾ 30 ਹੁਣ ਬੰਦੇ ਆਪਣੇ ਜੀ। ਅੱਛਾ, ਹਾਂਜੀ। ਪਹਿਲੀ ਵਾਰੀ ਆਏ ਹੋ? ਮੈਂ ਆਇਆ ਪਹਿਲਾਂ 72 ਚ ਆਇਆ ਸੀ, ਛੋਟਾ ਜਿਹਾ ਸੀ ਉਸ ਟਾਈਮ। 1972 ਚ? ਹਾਂਜੀ, ਉਸ ਟਾਈਮ ਮੇਰੀ ਉਮਰ 10 ਸਾਲ ਦੀ, ਮੈਂ ਡੈਡੀ ਨਾਲ ਆਇਆ ਸੀ। ਅੱਛਾ, ਉਸ ਤੋਂ ਬਾਅਦ ਮੈਂ ਪਿਛਲੇ ਸਾਲ ਉਦੋਂ ਤਾਂ ਫਿਰ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਹੋਣਾ। ਥੋੜਾ ਥੋੜਾ ਪਤਾ ਸੀ ਉਸ ਟਾਈਮ। ਫਿਰ ਮੈਂ ਪਿਛਲੇ ਸਾਲ ਵੀ ਆਇਆ ਸੀ ਪੰਜਾ ਸਾਹਿਬ ਯਾਤਰਾ ਤੇ। ਅੱਛਾ। ਫਿਰ ਨਨਕਾਣਾ ਸਾਹਿਬ ਵੀ ਘੁੰਮੇ ਸੀ ਅਸੀਂ, ਹੂੰ। ਆਪਣੇ ਲਾਹੌਰ ਵੀ ਕਾਫੀ ਘੁੰਮੇ। ਹਾਂਜੀ। ਇਹ ਸਾਰੇ ਜਿਹੜੇ ਟੂਰ ਕੀਤੇ ਇਹਨਾਂ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ? ਕਿਹੜੀ ਬਾਰ-ਬਾਰ ਆਉਣ ਤੇ ਮਜਬੂਰ ਕਰਦੀ ਹੈ ਤੁਹਾਨੂੰ? ਇੱਕ ਤਾਂ ਆਪਣੇ ਜਿਹੜੇ ਇੱਥੇ ਦੇ ਪਾਕਿਸਤਾਨ ਦੇ ਲੋਕ ਆ ਜੀ, ਉਹ ਬਹੁਤ ਵਧੀਆ ਲੱਗੇ ਸਾਨੂੰ। ਗੱਲਬਾਤ ਬਹੁਤ ਵਧੀਆ ਲੱਗਦੀ ਹੈ ਉਹਨਾਂ ਦੀ ਕਰਨ ਦੀ, ਚਾਹੇ ਜੈਂਟਸ ਹੈ ਚਾਹੇ ਲੇਡੀਜ਼ ਹੈ। ਬੱਚੇ ਹੀ ਬਹੁਤ ਸਾਨੂੰ ਪਿਆਰ ਕਰਦੇ ਆ ਜੀ। ਜਦੋਂ ਵੀ ਬੱਸ 'ਚ ਬਹਿ ਕੇ ਜਾਂਦੇ ਆ, ਬੱਚੇ ਬਾਏ ਬਾਏ ਕਰਦੇ ਆ ਸਾਨੂੰ ਜੀ। ਅੱਛਾ। ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਜੀ। ਬਹੁਤ ਵਧੀਆ। ਹਾਂਜੀ ਹਾਂਜੀ। ਇਹ ਤਾਂ ਰੂਟ ਉਹ ਆ ਜਿਹੜਾ ਸਾਲਾਂ ਤੋਂ ਰੂਟ ਤੋਂ ਮਤਲਬ ਆਉਂਦੇ ਜਾਂਦੇ ਲੋਕ, ਕਿਉਂਕਿ ਜਨਮਸਥਾਨ ਆਉਣ ਲਈ ਕੋਈ ਰਸਤਾ। ਹਾਂਜੀ। ਤੇ ਜੇ ਤੁਸੀਂ ਕਿਤੇ ਪੰਜਾਬ ਦੇ ਦੂਸਰੇ ਸ਼ਹਿਰਾਂ 'ਚ ਜਾਂ ਪਿੰਡਾਂ 'ਚ ਨਿਕਲੋ, ਜਿੱਥੇ ਕਦੇ ਸਿੱਖ ਵਾਲਾ ਪਗੜੀ ਵਾਲਾ ਸਿੱਖ ਨਹੀਂ ਦੇਖਿਆ ਲੋਕਾਂ ਨੇ, ਹਾਂਜੀ। ਉੱਥੇ ਪਿਆਰ ਮੁਹੱਬਤ ਵਾਲੀ ਹੋਰ ਅਖੀਰ ਹੋ ਜਾਵੇ। ਹਾਂ, ਉੱਥੇ ਵੀ ਬਹੁਤ ਵਧੀਆ ਇੰਤਜ਼ਾਮ ਹੈ ਜੀ, ਲੋਕ ਵੀ ਬਹੁਤ ਪਿਆਰ ਨਾਲ ਬੋਲਦੇ ਆ ਉੱਥੇ ਜੀ। ਹਾਂਜੀ। ਪੰਜਾ ਸਾਹਿਬ ਵੀ ਅਸੀਂ ਰਹੇ, ਉੱਥੇ ਵੀ ਬਹੁਤ, ਉੱਥੇ ਸਿਕਿਉਰਿਟੀ ਵੀ ਬਹੁਤ ਇੰਤਜ਼ਾਮ ਸੀ ਪਹਿਲਾਂ ਜੀ। ਅੱਛਾ। ਹਾਂਜੀ। ਆਪਣੇ ਜਿਹੜੇ ਵੜਕੇ ਇੱਥੋਂ ਗਏ ਸੀ ਜਾਂ ਉੱਥੋਂ ਦੇ ਰਹਿਣ ਵਾਲੇ ਸੀ ਸ਼ੁਰੂ ਤੋਂ? ਆਪਣੇ ਉੱਥੋਂ ਹੀ ਰਹਿਣ ਵਾਲੇ ਤੇ। ਸਨੌਰ ਹਾਂਜੀ ਹਾਂਜੀ, ਸਨੌਰ ਦੇ। ਇਹ ਸਨੌਰ ਜਿਹੜਾ ਤੁਹਾਡਾ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਆ? ਸਾਡੇ ਇੱਕ ਲਲੀਣੇ ਪਿੰਡ ਪੈਂਦਾ ਨਾਲ ਜੀ। ਅੱਛਾ। ਲਲੀਣੇ ਦੇ ਨਾਲ ਗਗਰੌਲਾ ਪਿੰਡ ਆ ਜੀ। ਹਾਂ। ਇੱਕ ਇੱਥੇ ਰਾਈਟ ਸਾਈਡ ਨੂੰ ਬੱਤਾ, ਬੋਲੜ, ਬੋਲੜੀ, ਅਸਰਪੁਰ। ਫਿਰ ਸਾਈਡ 'ਚ ਪਟਿਆਲਾ ਪੈਂਦਾ ਜੀ। ਅੱਛਾ। ਹਾਂ, ਪਟਿਆਲਾ 5 ਕਿਲੋਮੀਟਰ ਆ ਸਨੌਰ ਤੋਂ ਜੀ। ਸਹੀ। ਹਾਂਜੀ। ਤੇ ਜਨਾਬ ਆਪਣਾ ਆਪਣੀ ਜਿਹੜੀ ਔਲਾਦ ਆ, ਆਪਣੇ ਬੱਚੇ ਆ, ਉਹਨਾਂ ਦਾ ਨਹੀਂ ਦਿਲ ਕਰਦਾ ਵੀ ਅਸੀਂ ਵੀ ਜਾਈਏ? ਬੱਚਿਆਂ ਦਾ ਵੀ ਦਿਲ ਕਰਦਾ। ਹੁਣ ਇੱਕ ਬੱਚਾ ਮੇਰਾ ਰੇਲਵੇ 'ਚ ਕੰਟਰੈਕਟ ਤੇ ਲੱਗਿਆ ਵਾ, ਦੂਜੇ ਕੰਮ ਕਰਦੇ ਆ ਵੈਸੇ। ਬੱਚੇ ਵੀ ਹੁਣ ਆਉਣਗੇ, ਅਗਲੀ ਵਾਰ ਬੱਚਿਆਂ ਨੂੰ ਵੀ ਨਾਲ ਲੈ ਕੇ ਆਵਾਂਗੇ ਅਸੀਂ। ਹਾਂਜੀ। ਤੇ ਕੀ ਆਪਣਾ ਜਿਹੜਾ ਮੀਡੀਆ ਨੇ ਇੱਕ ਫੈਲਾਇਆ ਆ ਵੀ ਉੱਥੇ ਨਹੀਂ ਜਾਣਾ ਚਾਹੀਦਾ, ਉੱਥੇ ਐ ਹੋ ਜੂ ਐ ਹੋ ਜੂ, ਤੁਸੀਂ ਲੋਕਾਂ ਨੂੰ ਦੱਸਦੇ ਨਹੀਂ ਜਾ ਕੇ ਵੀ ਉੱਥੇ ਤਾਂ ਬਹੁਤ ਪਿਆਰ ਕਰਦੇ ਆ? ਅਸੀਂ ਦੱਸਿਆ ਜੀ, ਬਹੁਤ ਲੋਕ ਪਿਆਰ ਕਰਦੇ ਆ। ਹੁਣ ਜਦੋਂ ਅਸੀਂ ਮੰਨਦੇ ਲੋਕ, ਜਦੋਂ ਅਸੀਂ ਇੱਥੇ ਆਉਂਦੇ ਹਾਂ, ਸਾਨੂੰ ਕਹਿੰਦੇ ਵੀ ਤੁਹਾਡਾ ਸਿਰਫ ਪਾਕਿਸਤਾਨ ਦਾ ਵੀਜ਼ਾ ਲੱਗਿਆ, ਤੁਸੀਂ ਕਿਤੇ ਨਹੀਂ ਜਾ ਸਕਦੇ ਹੋ ਦੂਜੇ ਕੰਟਰੀਆਂ 'ਚ। ਅਸੀਂ ਫਿਰ ਵੀ ਆਏ ਹਾਂ ਵੀ ਲੋਕਾਂ ਦਾ ਪਿਆਰ ਮੁਹੱਬਤ ਦੇਖ ਕੇ ਅਸੀਂ ਇਸ ਕਰਕੇ ਇੱਥੇ ਸਾਲ ਬਾਅਦ ਇੱਕ ਚੱਕਰ ਲਗਾ ਜਾਂਦੇ ਹਾਂ। ਹਾਂਜੀ। ਇਹ ਤਾਂ ਪਿਆਰ ਮੁਹੱਬਤ ਕਰਕੇ ਆਉਂਦੇ ਹਾਂ ਇੱਥੇ। ਦੂਜੇ ਕੰਟਰੀਆਂ ਦੇ ਲੋਕ ਕੋਈ ਪੈਸੇ ਕਮਾਉਣ ਵਾਸਤੇ ਜਾਂਦਾ, ਕੋਈ ਕਾਸੀ ਬਾਤ। ਇਹ ਤਾਂ ਸਿਰਫ ਪਿਆਰ ਮੁਹੱਬਤ। ਅਸੀਂ ਇਹ ਤਾਂ ਪਿਆਰ ਮੁਹੱਬਤ ਹੈ। ਹਾਂਜੀ। ਮੋਹ ਪਿਆਰ ਕਰਕੇ ਆਉਂਦੇ ਹਾਂ ਅਸੀਂ ਇੱਥੇ। ਹਾਂਜੀ। ਚਲੋ ਤੁਹਾਡਾ ਮਜ਼ਹਬੀ ਹਾਂਜੀ ਹਾਂਜੀ, ਜਾਣਾ ਚਾਹੀਦਾ ਆ ਬਾਬੇ ਦੇ। ਸਾਰੇ ਪਿਆਰ ਕਰਦੇ ਆ ਆਪਾਂ ਨੂੰ ਇੱਥੇ, ਚਾਹੇ ਕੋਈ ਸਿਕਿਉਰਿਟੀ ਵਾਲੇ ਹੋਣ, ਦੁਕਾਨਦਾਰ ਹੋਣ, ਚਾਹੇ 3 ਵੀਲਰ ਵਾਲੇ, ਜਿਹੜਾ ਮਰਜ਼ੀ, ਉਹੀ ਸਾਨੂੰ ਪਿਆਰ ਕਰਦੇ ਇੱਥੇ। 3 ਵੀਲਰ ਨੂੰ ਰਕਸ਼ਾ ਕਹਿੰਦੇ ਸਾਡੇ। ਹਾਂਜੀ, ਰਿਕਸ਼ਾ ਕਿੰਗ ਜੀ ਵੀ ਕਹਿ ਲੈਂਦੇ, ਚਾਂਦਗਾੜੀ ਵੀ ਕਹਿ ਲੈਂਦੇ ਆ। ਅੱਛਾ, ਸੁਣਾਓ ਫਿਰ ਕੀ ਸੁਨੇਹਾ ਦੋਗੇ ਜਾ ਕੇ? ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਵਾਂਗੇ ਵੀ ਵੱਧ ਤੋਂ ਵੱਧ ਪਾਕਿਸਤਾਨ, ਆਪਣੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਯਾਤਰਾ ਤੇ ਆਓ। ਆਪਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਆਓ, ਕਿਉਂਕਿ ਇੱਥੋਂ ਦੇ ਲੋਕ ਬਹੁਤ ਮਿਲਵਰਤਨ ਵਾਲੇ ਆ ਜੀ, ਪਿਆਰ ਕਰਨ ਵਾਲੇ ਆ ਜੀ। ਸਿਕਿਉਰਿਟੀ ਹੋਵੇ ਚਾਹੇ ਬੱਚੇ ਹੋਣ, ਬਹੁਤ ਪਿਆਰ ਕਰਦੇ ਆ। ਵੱਧ ਤੋਂ ਵੱਧ ਆਉਣੇ ਚਾਹੀਦੇ ਆ ਇੱਥੇ ਯਾਤਰਾ ਦੇ। ਹਾਂਜੀ, ਬਹੁਤ ਸ਼ੁਕਰੀਆ ਜੀ। ਹਾਂਜੀ, ਠੀਕ ਹੈ। ਸਾਡੇ ਨਾਲ ਜੁੜੇ ਸੀਗੇ ਬਾਈ ਹੁਣੀ, ਕਰਮਜੀਤ ਸਿੰਘ ਹੁਣੀ, ਚੜ੍ਹਦੇ ਪੰਜਾਬ ਤੋਂ ਆਏ ਆ। ਤੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਸਾਡੇ ਨਵੀਂ ਨਸਲ ਉਹਨਾਂ ਨੂੰ ਵੀ ਪਾਕਿਸਤਾਨ ਆਉਣਾ ਚਾਹੀਦਾ ਆ। ਆਊਗੇ ਤਾਂ ਵਹਿਮ ਦੂਰ ਹੋਣੇ ਆ, ਨਹੀਂ ਤਾਂ ਇਹ ਜਿਹੜੀ ਚੀਜ਼ ਆ ਇਹ ਹੋਰ ਮਜ਼ਬੂਤ ਹੋ ਜਾਣੀ ਆ ਕਿ ਪਾਕਿਸਤਾਨ ਚਲ ਗਏ ਤਾਂ ਹੋਰ ਕਿਸੇ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਤੇ ਆਪਾਂ ਇਹ ਬਾਰ-ਬਾਰ ਗੱਲ ਕਰਦੇ ਆ, ਇਸੇ ਕਰਕੇ ਕਰਦੇ ਆ ਕਿਉਂਕਿ ਇਹ ਗੱਲ ਹੈ ਬਹੁਤ ਮਜ਼ਬੂਤ, ਬਹੁਤ ਹੋ ਚੁੱਕੀ ਆ, ਬੜੀ ਜੜ ਫੜ ਚੁੱਕੀ ਆ। ਕਈ ਬੰਦੇ ਕਹਿੰਦੇ ਹੋਣੇ ਵੀ ਯਾਰ ਇਹ ਹਰ ਵੀਡੀਓ 'ਚ ਇੱਕੋ ਗੱਲ ਕਰਦੇ, ਪਰ ਇਹ ਗੱਲ ਕਰਨ ਦਾ ਮਕਸਦ ਇਹੀ ਆ ਵੀ ਇਹ ਇੱਕ ਵਹਿਮ ਆ, ਵਹਿਮ ਨੂੰ ਖਤਮ ਕਰਨਾ ਚਾਹੀਦਾ ਜੀ। ਸਾਡੇ ਨਾਲ ਜੁੜੇ ਰਹੋ ਜੀ। ਇਨਸ਼ਾਅੱਲਾ ਜੀ ਹੋਰ ਕੋਈ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।